ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਬਰ ਤੇ ਨਜ਼ਰ ਦੇ ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਜੀ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਰਟ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਜੀ ਯੂਬਾ ਸਿਟੀ ਤੋਂ, ਅਤੇ ਸੋਧੀ ਸਿੰਘ ਸੈਕਰਾਮੈਂਟੋ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਉਹਨਾਂ ਦਾ ਸਵਾਦ ਵੀ ਲੈ ਸਕਦੇ ਹੋ। ਔਡਰ ਕਰਨ ਲਈ ਵਿਜ਼ਿਟ ਕਰੋ chicagopizzatwist.com। ਤੁਹਾਨੂੰ 15% ਮਿਲੂਗਾ ਕੂਪਨ ਕੋਡ 1313 ਦੇ ਨਾਲ। ਅਤੇ ਹੁਣ ਜੀ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ, ਦਿਲ ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਕੁਛ ਕਾਫੀ ਹੋ ਰਹੀ ਉਥਲ ਪੁਥਲ ਦੇ ਉੱਤੇ ਪੰਜਾਬ ਦੇ ਵਿੱਚ ਕੀ ਕੁਛ ਜਿਹੜਾ ਹੋਇਆ, ਬੰਬ ਧਮਾਕਾ, ਬਾਕੀ ਸਾਰੇ ਬਿਆਨਬਾਜ਼ੀ ਜਾਂ ਮੁਲਕ ਦੇ ਵਿੱਚ ਜਿਹੜਾ ਜੀ ਹੋ ਰਿਹਾ ਜੀ। ਜਿਹੜਾ ਇੱਥੇ ਪੈਂਦਾ ਜਿਹੜਾ ਏਅਰਪੋਰਟ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾ ਸਾਂਸੀ, ਉਹਦੇ ਤੋਂ ਥੋੜ੍ਹੀ ਦੂਰੀ ਦੇ ਉੱਤੇ 1.5-2 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਿੰਡ ਪੈਂਦਾ ਅਗਲੀਵਾਲ। ਔਰ ਅਗਲੀਵਾਲ ਦੇ ਵਿੱਚ ਹੋਇਆ ਜਿਹੜਾ ਜੀ ਬੰਬ ਧਮਾਕਾ। ਇਹਨੇ ਸਰਕਾਰ, ਪ੍ਰਸ਼ਾਸਨ, ਸੁਰੱਖਿਆ ਫੋਰਸਾਂ, ਪੁਲਿਸ ਜਿਹੜੇ ਆ ਜੀ ਉਹਦੇ ਉੱਤੇ ਸਵਾਲੀਆ ਚਿੰਨ੍ਹ ਜਿੱਥੇ ਖੜੇ ਕਰ ਦਿੱਤੇ ਆ, ਉੱਥੇ ਇਸ ਗੱਲ ਦੇ ਉੱਤੇ ਵੀ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ ਕਿ ਹਾਈ ਅਲਰਟ ਜਿਹੜਾ ਸੀਗਾ, ਕੀ ਉਹ ਲਾਈ ਅਲਰਟ ਸੀਗਾ? ਕਿਉਂਕਿ ਹਾਈ ਅਲਰਟ ਕਹਿ ਦੇਣਾ ਤੇ 4 ਕਾਰਾਂ ਦੀ ਜਿਹੜੀ ਉਹ ਤਲਾਸ਼ੀ ਲੈ ਲੈਣੀ, ਇਹ ਹਾਈ ਅਲਰਟ ਨਹੀਂ ਗਾ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਸੈਂਟਰ ਦੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਨੇ ਕੁਛ ਇਨਪੁਟ ਜਿਹੜੀ ਆ ਜੀ ਉਹ ਦਿੱਤੀ ਸੀ। ਪਿਛਲੇ ਦਿਨਾਂ ਤੋਂ ਜਿਹੜੀ ਇਹ ਗੱਲ ਚੱਲੀ ਜਾ ਰਹੀ ਸੀਗੀ। ਫਿਰ ਜਿਹੜੀਆਂ ਇੱਥੋਂ ਦੀਆਂ ਫੋਰਸਾਂ ਸੀ ਉਹ ਅਵੇਸਲੀਆਂ ਕਿਵੇਂ ਹੋ ਗਈਆਂ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹਦੇ ਨਾਲ ਜਿਹੜਾ ਵੱਡਾ ਸਵਾਲ ਉਹ ਇਹ ਵੀ ਆ ਕਿ ਇਹ ਅਗਲੀਵਾਲ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ? ਅਗਲੀਵਾਲ ਪਿੰਡ ਦੇ ਬਾਹਰਵਾਰ ਇਹ ਨਿਰੰਕਾਰੀ ਸਤਸੰਗ ਜਿਹੜਾ ਭਵਨ ਹੈ, ਜਿਹੋ ਜਿਹੇ ਕਿ ਇਹ ਭਵਨ ਬਹੁਤ ਸਾਰੇ ਕਸਬੇ ਤੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਉਸਾਰੇ ਹੋਏ ਆ। ਟੈਕਨੋਲੋਜੀ ਦੇ ਇਸ ਯੁੱਗ ਦੇ ਵਿੱਚ ਇਸ ਭਵਨ ਦੇ ਉੱਤੇ ਕੋਈ ਕਿਸੇ ਕਿਸਮ ਦਾ CCTV ਕੈਮਰਾ ਜਿਹੜਾ ਜੀ ਉਹ ਨਹੀਂ ਹੈਗਾ। ਇੱਥੋਂ 1.5 ਕਿਲੋਮੀਟਰ ਦੂਰ ਜੇ ਜਾਈਏ ਤਾਂ ਇੱਕ CCTV ਕੈਮਰਾ ਹੈਗਾ, ਪਰ ਹਮਲਾ ਕਰਨ ਵਾਲੇ ਜਿਹੜੇ ਜੀ ਉਸ ਪਾਸੇ ਵੱਲ ਨੂੰ ਨਹੀਂ ਗਏ। ਔਰ ਇੱਥੇ ਗਰਨੇਡ ਸੁੱਟ ਕੇ ਜਿਹੜਾ ਜੀ ਉਹ ਮੋਟਰਸਾਈਕਲ ਦੇ ਉੱਤੇ ਫਰਾਰ ਹੋ ਗਏ। ਜਿੱਥੇ ਇਹ ਬੈਠੇ ਹੁੰਦੇ ਆ ਜਿਹੜੇ ਇਹ ਸਤਸੰਗ ਕਰਨ ਵਾਲੇ, ਉਸ ਜਗ੍ਹਾ ਦੇ ਉੱਤੇ ਇਹ ਗਰਨੇਡ ਨਹੀਂ ਡਿੱਗਿਆ, ਜੋ ਕਿ ਇੱਕ ਚੰਗੀ ਗੱਲ ਰਹੀ। ਨਹੀਂ ਤਾਂ ਜਾਨੀ ਨੁਕਸਾਨ ਕਿਤੇ ਜ਼ਿਆਦਾ ਹੋ ਸਕਦਾ ਸੀਗਾ। ਇਹ ਉਹਦੇ ਨਜ਼ਦੀਕ ਸਟੇਜ ਵੱਲ ਨੂੰ ਗਰਨੇਡ ਡਿੱਗਿਆ। ਕੋਈ 3.5 ਇੰਚ ਡੂੰਘਾ ਜਿਹੜਾ ਸੀਗਾ ਉਹ ਟੋਆ ਇਸ ਗਰਨੇਡ ਨੇ ਜਿਹੜਾ ਸੀ ਪਾਤਾ। 3 ਵਿਅਕਤੀ ਇਹਦੇ ਵਿੱਚ ਜਾਨ ਤੋਂ ਹੱਥ ਧੋ ਬੈਠੇ। 19 ਦੇ ਕਰੀਬ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਜ਼ਖਮੀ ਜਿਹੜੇ ਨੇ ਉਹਨਾਂ ਦੀ ਹਾਲਤ ਠੀਕ ਹੈ। ਔਰ ਮ੍ਰਿਤਕਾਂ ਦੇ ਵਾਰਸਾਂ ਨੂੰ ਸਰਕਾਰ ਨੇ 5-5 ਲੱਖ ਰੁਪਏ ਜਿਹੜਾ ਜੀ ਉਹ ਰਾਹਤ ਦਾ ਐਲਾਨ ਜਿਹੜਾ ਕੀਤਾ। ਔਰ ਜਿਹੜੇ ਜ਼ਖਮੀ ਨੇ ਉਹਨਾਂ ਦੇ ਫ੍ਰੀ ਇਲਾਜ ਦਾ ਐਲਾਨ ਵੀ ਜਿਹੜਾ ਜੀ ਉਹ ਸਰਕਾਰ ਨੇ ਕੀਤਾ। ਇਹਦੇ ਉੱਤੇ ਜਿਹੜਾ ਜੀ ਇਹ ਅਗਲੀਵਾਲ ਦੇ ਵਿੱਚ ਜਿਹੜਾ ਧਮਾਕਾ ਹੋਇਆ, ਇਹਦੇ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਸਮੁੱਚੇ ਜਗ੍ਹਾ ਦੇ ਉੱਤੇ ਜਿਹੋ ਜਿਹਾ ਹਾਈ ਅਲਰਟ ਦੇ ਰੌਲਾ ਪਾਇਆ ਜਾ ਰਿਹਾ ਸੀ ਪਿਛਲੇ ਦਿਨੋਂ, ਤਾਂ ਉਹੋ ਜਿਹਾ ਹਾਈ ਅਲਰਟ ਜਿਹੜਾ ਜੀ ਹੋ ਗਿਆ। ਔਰ ਜਿਹੜੇ ਇਹ ਨਿਰੰਕਾਰੀ ਭਵਨ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਉਹਨਾਂ ਦੇ ਉੱਤੇ ਵੀ ਚੌਕਸੀ ਜਿਹੜੀ ਆ ਜੀ ਉਹ ਵਧਾ ਦਿੱਤੀ ਹੈ। ਸਵਾਲ ਸਭ ਤੋਂ ਵੱਡਾ ਇਹ ਆ ਕਿ ਅਜਿਹੇ ਜਿਹੜੇ ਭਵਨ ਬਣੇ ਹੋਏ ਆ ਪੰਜਾਬ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚ, ਚਾਹੇ ਉਹ ਨਿਰੰਕਾਰੀ ਭਵਨ ਨੇ, ਉਹ ਚਾਹੇ ਬਿਆਸ ਵਾਲਿਆਂ ਦੇ ਨੇ, ਚਾਹੇ ਉਹ ਜਿਹੜੇ ਸਰਸੇ ਵਾਲਿਆਂ ਦੇ ਨੇ, ਜੇ ਇਹਨਾਂ ਸਾਰਿਆਂ ਦੇ ਉੱਤੇ ਪੁਲਿਸ ਫੋਰਸ ਜਿਹੜੀ ਜੀ ਉਹ ਲਾਈ ਜਾਊਗੀ ਤੇ ਫਿਰ ਪੁਲਿਸ ਫੋਰਸ ਜਿਹੜੀ ਆ ਜੀ ਉਹ ਲੋਕਾਂ ਦੇ ਵਾਸਤੇ ਕਿੱਥੇ ਬਚੂਗੀ? ਬਹੁਤੇ ਜਿਹੜੇ ਆ ਉਹ VIP ਲਈ ਫਿਰਦੇ ਆ ਤੇ ਬਾਕੀ ਇੱਥੇ ਲੱਗ ਗਈ, ਕਿਉਂਕਿ ਇਹਨਾਂ ਨੇ ਕੋਈ CCTV ਕੈਮਰਾ ਨਹੀਂ ਸੀ ਲਾਇਆ। ਜਵਾਬਦੇਹੀ ਜਿਹੜੀ ਆ ਜੀ ਉਹ ਇਹਨਾਂ ਦੀ ਵੀ ਕਿਸੇ ਜਗ੍ਹਾ ਦੇ ਉੱਤੇ ਬਣਦੀ ਆ। ਜੇ ਜਵਾਬਦੇਹੀ ਦੀ ਗੱਲ ਆਈ ਹੈ ਤਾਂ ਜਵਾਬਦੇਹੀ ਸਿਆਸਤਦਾਨਾਂ ਦੀ ਵੀ ਬਣਦੀ ਆ। ਸਿਆਸਤਦਾਨਾਂ ਨੇ ਜਿਸ ਕਿਸਮ ਦੀ ਬਿਆਨਬਾਜ਼ੀ ਇਸ ਧਮਾਕੇ ਦੇ ਉੱਤੇ ਸ਼ੁਰੂ ਕੀਤੀ ਆ, ਬਿਨਾਂ ਸਿਰ ਪੈਰ ਦੀ ਇਹ ਬਿਆਨਬਾਜ਼ੀ ਕਹੀ ਜਾ ਸਕਦੀ ਆ। ਔਰ ਇਹਦੇ ਵਿੱਚ ਸੁਹਿਰਦਤਾ ਜਿਹੜੀ ਆ ਜੀ ਉਹ ਕਿਤੇ ਨਜ਼ਰ ਨਹੀਂ ਆਉਂਦੀ। ਔਰ ਇਹ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਜੀ ਉਹ ਕਰਨ ਦੇ ਵਾਸਤੇ ਟਰਲੋ ਮੱਛੀ ਹੋ ਰਹੀਆਂ ਇਹ ਸਿਆਸੀ ਪਾਰਟੀਆਂ ਜਾਪਦੀਆਂ ਨੇ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਜਿਹੜੀ ਦੀ ਕਹਿਤੀ ਕਿ ਸਰਕਾਰ ਜਿਹੜੀ ਆ ਉਹ ਅੱਗ ਦੇ ਨਾਲ ਖੇਡ ਰਹੀ ਹੈ। ਇਹ ਵੀ ਕਹਿਤਾ ਕਿ ਕਾਂਗਰਸ ਸਰਕਾਰ ਜਿਹੜਾ ਦੀ ਉਹ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮਕਸੂਦਾਂ ਦੇ ਵਿੱਚ ਬੰਬ ਧਮਾਕਾ ਹੋਇਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਜੀ ਕਤਲ ਕਰਨ ਦੀ ਸਾਜ਼ਿਸ਼ ਜਿਹੜੀ ਸੀ ਉਹ ਬੇਨਕਾਬ ਹੋਈ। ਉਹ ਕਹਿੰਦੇ ਮੇਰੇ ਉੱਤੇ ਸੰਗਰੂਰ 'ਚ ਹਮਲਾ ਜਿਹੜਾ ਜੀ ਹੋ ਗਿਆ, ਮੈਨੂੰ ਮਾਰਨ ਦੀ ਕੋਸ਼ਿਸ਼ ਸੀ ਤੇ ਹੁਣ ਇਹ ਜਿਹੜਾ ਜੀ ਬੰਬ ਧਮਾਕਾ ਹੋ ਗਿਆ, ਜਿਹੜਾ ਕਿ ਪੰਜਾਬ ਦੇ ਅਮਨ ਭਾਈਚਾਰੇ ਦੇ ਵਾਸਤੇ ਬਹੁਤ ਵੱਡਾ ਖਤਰਾ ਹੈ। ਅਜੇ ਵੀ ਇਹ ਗੱਲ ਜਿਹੜੀ ਜੀ ਨਹੀਂ ਕਹੀ ਜਾ ਸਕਦੀ ਅਮਨ ਦੇ ਵਾਸਤੇ ਕਿਵੇਂ ਜਿਹੜਾ ਜੀ ਇਹ ਖਤਰਾ ਖੜਾ ਹੋ ਗਿਆ। ਕੋਈ ਦੋ ਫਿਰਕਿਆਂ ਦੇ ਵਿਚਾਲੇ ਕਿਸੇ ਕਿਸਮ ਦੀ ਕੋਈ ਤਣਾਅ ਜਿਹੜਾ ਜੀ ਉਹ ਨਜ਼ਰ ਨਹੀਂ ਆਉਂਦਾ। ਪਰ ਖੁਦ ਗ੍ਰਹਿ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਜਿਹਾ ਬਿਆਨ ਜਿਹੜਾ ਜੀ ਉਹ ਸਿਆਸਤ ਤੋਂ ਪ੍ਰੇਰਿਤ ਹੈ। ਅਜੇ ਸੁਰੱਖਿਆ ਏਜੰਸੀ ਜਿੰਨੀਆਂ ਲੱਗੀਆਂ ਹੋਈਆਂ ਨੇ, ਫੋਰੈਂਸਿਕ ਜਾਂਚ ਵਾਲੀਆਂ, NIA ਆ ਚੁੱਕੀ ਹੈ, ਪੰਜਾਬ ਪੁਲਿਸ ਦੇ ਵੱਲੋਂ, ਗ੍ਰਹਿ ਮੰਤਰਾਲੇ ਦੇ ਵੱਲੋਂ, ਸਰਕਾਰ ਦੇ ਵੱਲੋਂ ਕਿਸੇ ਕਿਸਮ ਦਾ ਕੋਈ ਅਫੀਸ਼ੀਅਲ ਬਿਆਨ ਨਹੀਂ ਦਿੱਤਾ ਗਿਆ ਕਿ ਇਸ ਹਮਲੇ ਦੇ ਪਿੱਛੇ ਕਿਹਦਾ ਹੱਥ ਹੈ। ਫਿਰ ਇਹਨਾਂ ਸਿਆਸਤਦਾਨਾਂ ਨੂੰ ਝੱਟ ਦੇਣੀ ਕਿਵੇਂ ਪਤਾ ਲੱਗ ਗਿਆ ਕਿ ਇਹ ਅਮਨ ਜਿਹੜਾ ਜੀ ਭਾਈਚਾਰੇ ਦੇ ਵਾਸਤੇ ਖਤਰਾ ਹੈ। ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਬਰਗਾੜੀ ਮੋਰਚੇ ਵੱਲ ਕਰ ਦਿੱਤਾ। ਇਹ ਕਹਿਤਾ ਕਿ ਚਿੱਟੇ ਚੋਲੇ ਪਾ ਕੇ ਬੈਠੇ ਜਿਹੜੇ ਉੱਥੇ ਕੁਝ ਲੋਕ ਨੇ, ਉਹਨਾਂ ਦੇ ਇਹਨਾਂ ਚਿੱਟੇ ਚੋਲਿਆਂ ਪਿਛਲੇ ਚਿਹਰੇ ਪਛਾਣਨ ਦੀ ਜ਼ਰੂਰਤ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਇਹ ਸਿੱਧਮ ਸਿੱਧਾ ਜਿਹੜਾ ਕਿ ਬਰਗਾੜੀ ਜਿਹੜਾ ਹੈ ਮੋਰਚਾ ਲੱਗਿਆ ਹੋਇਆ, ਉਹਦੇ ਉੱਤੇ ਸਰਕਾਰ ਨੂੰ ਨਕੇਲ ਪਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਦਾ ਬਿਆਨ ਜਿਹੜਾ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਵੀ ਜਿਹੜਾ ਜੀ ਉਹ ਆ ਗਿਆ। ਜਦੋਂ ਬਿਆਨਾਂ ਦੇ ਵਿੱਚ ਹੋਵੇ ਤੇ ਕੋਈ ਪਾਰਟੀ ਪਿੱਛੇ ਨਹੀਂ ਰਹਿਣਾ ਚਾਹੁੰਦੀ। ਫੂਲਕਾ ਸਾਹਿਬ ਦਾ ਬਿਆਨ ਆ ਗਿਆ। ਪਹਿਲੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਉਹਨਾਂ ਨੂੰ ਇਹ ਜਾਪਦਾ ਹੈ ਕਿ ਇਹ ਧਮਾਕਾ ਤੇ ਜਿਹੜਾ ਮੌੜ ਮੰਡੀ ਦੇ ਵਿੱਚ ਧਮਾਕਾ ਹੋਇਆ ਸੀਗਾ, ਜਿਹਦੀ ਉਂਗਲ ਉੱਠ ਰਹੀ ਆ ਸਿੱਧੀ ਸਰਸੇ ਵੱਲ ਨੂੰ, ਇਹਦੇ ਵਿੱਚ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਇੱਕੋ ਜਿੱਕੀ ਸਾਰੀ ਜਿਹੜੀ ਦੀ ਉਹ ਘਟਨਾ ਲੱਗਦੀ ਆ ਤੇ ਉਹ ਯਾਦ ਦਿਵਾਉਂਦਾ। ਦੂਜਾ ਬਿਆਨ ਉਹਨਾਂ ਦਾ ਇਹ ਆ ਗਿਆ ਕਿ ਫੌਜ ਦੇ ਮੁਖੀ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀਗਾ, ਉਹਨੂੰ ਸਹੀ ਸਾਬਿਤ ਕਰਨ ਦੇ ਵਾਸਤੇ ਸਰਕਾਰ ਨੇ ਧਮਾਕਾ ਕਰਾਇਆ ਜੀ। ਸੋ ਅਜਿਹੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਜੀ ਬਿਨਾਂ ਸਿਰ ਪੈਰ ਦੇ ਇਸ ਘਟਨਾ ਦੇ ਉੱਤੇ ਬਿਆਨ ਦਿੱਤੇ ਜਾਣੇ, ਜਿੱਥੇ ਉਹਨਾਂ ਦੇ ਤੁਸੀਂ ਕਹ ਲਓ ਕਿ ਜਿਹੜੀ ਮਾਨਸਿਕ ਸਥਿਤੀ ਹੈ ਜੀ ਉਹ ਬਿਆਨ ਕਰ ਰਹੇ ਆ ਕਿ ਇਹ ਲੋਕ ਬਿਨਾਂ ਕੁਝ ਜਾਣੇ ਤੋਂ ਕਿਵੇਂ ਇੰਨਾ ਕੁਝ ਜਿਹੜਾ ਜੀ ਉਹ ਬੋਲ ਸਕਦੇ ਆ ਜੀ। ਪਰ ਕਿਉਂਕਿ ਸਿਆਸਤਦਾਨ ਨੇ, ਉਹਨਾਂ ਨੂੰ ਬੋਲਣ ਦਾ ਮੌਕਾ ਚਾਹੀਦਾ। ਕੈਮਰਾ ਵੇਖ ਕੇ ਜਿਹੜੇ ਜੀ ਕਮਲੇ ਹੋ ਜਾਂਦੇ ਇੱਕ ਕਿਸਮ ਦੇ ਨਾਲ, ਫਿਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕੁਝ ਜਿਹੜਾ ਜੀ ਉਹ ਬੋਲਣਾ। ਦੂਜੇ ਪਾਸੇ ਜਿਹੜਾ ਮੀਡੀਆ ਹੈ, ਖਾਸ ਤੌਰ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ, ਉਹਦਾ ਵੀ ਜਿਹੜਾ ਇਸ ਵੇਲੇ ਰੋਲ ਹੈ ਉਹਨੂੰ ਅੱਖੋਂ ਪਰੋਖੇ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਉਹਦੇ ਵਿੱਚ ਵੀ ਸੁਹਿਰਦਤਾ ਦੀ ਘਾਟ ਜਿਹੜੀ ਜੀ ਉਹ ਨਜ਼ਰ ਆਉਂਦੀ ਆ। ਮਾਈਕ ਮੂਹਰੇ ਕਰਕੇ ਜਬਰੀ ਜਿਹੜਾ ਜੀ ਉਹ ਕਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕੌਣ ਸਨ ਇਹ ਬੰਦੇ ਜਿਹੜੇ ਇੱਥੇ ਸੁੱਟ ਕੇ ਗਏ, ਉਹ ਕਿਹੋ ਜਿਹੇ ਲੱਗਦੇ ਸੀ, ਕਿਹੜੀ ਬੋਲੀ ਬੋਲਦੇ ਸੀ, ਉਹਨਾਂ ਨੇ ਕਿਹੜੇ ਨਾਅਰੇ ਲਾਏ, ਉਹ ਕਿਹੜੇ ਧਰਮ ਦੇ ਸੀ, ਇੱਥੋਂ ਤੱਕ ਜਿਹੜੀਆਂ ਗੱਲਾਂ ਜੀ ਇਹ ਅਖਵਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ, ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ TRP ਦੇ ਵਾਸਤੇ ਅਜਿਹੀਆਂ ਗੱਲਾਂ ਅਖਵਾ ਕੇ ਉਹ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਜੀ ਉਹ ਖਰਾਬ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਸਕਦੇ ਆ। ਸੋ ਉਡੀਕ ਅਜੇ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ ਕਿ ਇਹਦੇ ਵਾਸਤੇ ਜਿਹੜੀਆਂ ਸੁਰੱਖਿਆ ਏਜੰਸੀਜ਼ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਨਿਰੰਤਰ, ਔਰ NIA ਜਿਹੜੀ ਹੈ ਜੀ ਮਾਫ ਕਰਨਾ, ਉਹ ਵੀ ਆ ਚੁੱਕੀ ਹੈ। ਉਹਨਾਂ ਦੇ ਵੱਲੋਂ ਕੀ ਜਿਹੜਾ ਜੀ ਉਹ ਕਿਹਾ ਜਾਂਦਾ, ਇਹ ਧਮਾਕਾ ਖੇਜ ਸਮੱਗਰੀ ਕੀ ਸੀਗੀ, ਕੀ ਪਹਿਲਾਂ ਮਕਸੂਦਾਂ ਦੇ ਵਿੱਚ ਹੋਏ ਧਮਾਕੇ ਦੇ ਨਾਲ ਇਹ ਰਲਦੀ ਮਿਲਦੀ ਹੈ, ਕੋਈ ਹੋਰ ਹੈ, ਕਿਨ ਧਮਾਕਾ ਕੀਤਾ, ਇਹਦੇ ਅਜੇ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਉਹ ਹੋਊਗਾ ਜੀ। ਇੱਥੇ ਪਟਿਆਲੇ ਦੇ ਵਿੱਚ ਬੈਠੇ ਸਾਂਝਾ ਮੋਰਚਾ ਦੇ ਜਿਹੜੇ ਅਧਿਆਪਕ ਨੇ, ਉਹਨਾਂ ਨੇ ਕਾਂਗਰਸੀ ਆਗੂ ਲਾਲ ਸਿੰਘ ਹੋਰਾਂ ਦੀ ਰਿਹਾਇਸ਼ ਦੇ ਨੇੜੇ ਜਿਹੜਾ ਜੀ ਟ੍ਰੈਫਿਕ ਜਾਮ ਕੁਝ ਘੰਟਿਆਂ ਦੇ ਵਾਸਤੇ ਕਰੀ ਰੱਖਿਆ। ਇਹ ਪੱਕਾ ਧਰਨਾ ਜਿਹੜਾ ਸੀਗਾ ਜੀ ਉਹ 43ਵੇਂ ਦਿਨ ਵੀ ਜਾਰੀ ਰਿਹਾ। ਅੱਜ 44ਵਾਂ ਦਿਨ ਜਿਹੜਾ ਜੀ ਇਹਨੂੰ ਹੋ ਗਿਆ। ਭੁੱਖ ਹੜਤਾਲ ਤੇ ਬੈਠੇ ਜਿਹੜਾ ਜਥਾ ਸੀਗਾ ਜੀ ਉਹ ਨਵਾਂ ਭੁੱਖ ਹੜਤਾਲ ਦੇ ਉੱਤੇ ਬੈਠਾ, ਔਰ ਇਹਨਾਂ ਨੇ ਜਿਹੜੇ ਜੀ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਦੀ ਸਰਕਾਰੀ ਰਿਹਾਇਸ਼ ਵੱਲ ਕਾਲੇ ਝੰਡਿਆਂ ਸਣੇ ਰੋਸ ਮਾਰਚ ਜਿਹੜਾ ਕੀਤਾ ਤੇ ਪੰਜਾਬ ਸਰਕਾਰ ਦੀ ਅਰਥੀ ਜਿਹੜੀ ਸੀ ਉਹ ਫੂਕੀ। ਉਧਰ ਇਹਨਾਂ ਜਿਹੜੇ ਅਧਿਆਪਕ ਸੀਗੇ ਜੀ, ਇਹਨਾਂ ਦੇ ਹੱਕ ਦੇ ਵਿੱਚ ਇੱਕ ਰੈਲੀ ਬਠਿੰਡੇ ਦੇ ਵਿੱਚ ਜਿਹੜੀ ਸੀ ਉਹ ਸਾਂਝੇ ਅਧਿਆਪਕ ਮੋਰਚੇ ਨੇ ਜਿਹੜੀ ਜੀ ਉਹ ਕੀਤੀ। ਸਰਕਾਰੀ ਬੈਰੀਕੇਡ ਤੋੜਦਿਆਂ ਹੋਇਆ ਬਠਿੰਡਾ ਦੇ ITI ਚੌਕ ਦੇ ਵਿੱਚ ਜਾਮ ਲਾ ਕੇ ਇਹਨਾਂ ਨੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਅਧਿਆਪਕਾਂ ਦੇ ਨਾਲ
ਧੱਕਾ ਮੁੱਕੀ ਕਰਦਿਆਂ ਡਾਂਗਾਂ ਵੀ ਭਰਾਈਆਂ, ਪਰ ਜਿਹੜੇ ਅਧਿਆਪਕ ਸੀਗੇ ਜੀ ਉਹ ਜਾਮ ਲਾਉਣ ਦੇ ਵਿੱਚ ਸਫਲ ਰਹੇ। ਇਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਜਿਹੜੀਆਂ ਨੇ ਕੁਛ ਤੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਯੂਨੀਅਨ ਤੇ ਸਟੂਡੈਂਟ ਯੂਨੀਅਨ, ਉਹਨਾਂ ਦਾ ਸਹਿਯੋਗ ਵੀ ਮਿਲਿਆ। ਤੀਜਾ ਜਿਹੜਾ ਮੋਰਚਾ ਸੀ ਇਹਨਾਂ ਦੇ ਵੱਲੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਲਾਇਆ ਗਿਆ, ਜਿੱਥੇ ਇਹਨਾਂ ਨੇ ਟੀਚਰ ਜਿਹੜੇ ਯੂਨੀਅਨ ਦੇ ਆਗੂ ਨੇ ਉਹਨਾਂ ਦੀ ਹਮਾਇਤ ਦੇ ਨਾਲ ਜਿਹੜੇ ਸੀਗੇ ਜੀ ਉਹ ਸਰਕਾਰੀ ਜਿਹੜੀਆਂ ਕੋਠੀਆਂ ਨੇ ਉਹਨਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ। ਜਿਹੜੇ ਸੋਨੀ ਨੇ ਸਿੱਖਿਆ ਮੰਤਰੀ, ਉਹਨਾਂ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਇਹ ਜਿਹੜੇ ਯੂਨੀਅਨ ਨੇਤਾ ਨੇ ਜੀ ਉਹ ਲੀਡਰੀ ਚਮਕਾਉਣ ਦੇ ਚੱਕਰ ਦੇ ਵਿੱਚ ਅਧਿਆਪਕਾਂ ਨੂੰ ਗੁੰਮਰਾਹ ਜਿਹੜਾ ਜੀ ਉਹ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਸਾਰੀਆਂ ਰਹਿੰਦੀਆਂ ਨੇ, ਜੋ ਵੀ ਮੰਗਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ ਮੰਨਣ ਦੇ ਵਾਸਤੇ, ਪਰ ਜਿਹੜੀ 42,000 ਤੋਂ 15,000 ਰੁਪਈਆ ਤਨਖਾਹ ਕੀਤੀ ਗਈ ਹੈ ਇਹਦੇ ਉੱਤੇ ਕੋਈ ਬਹੁਤੀ ਟਿੱਪਣੀ ਜਿਹੜੀ ਦੀ ਉਹ ਸੋਨੀ ਹੋਰਾਂ ਨੇ ਨਹੀਂ ਕੀਤੀ, ਨਾ ਉਹਨਾਂ ਦੇ ਕੋਲੇ ਇਹਦੇ ਵਾਸਤੇ ਕੁਝ ਕਹਿਣ ਦੇ ਵਾਸਤੇ ਜਿਹੜਾ ਜੀ ਹੈ। ਜੇ ਗੱਲ ਜਿਹੜੀ ਦੀ ਉਹ ਚੱਲ ਰਹੀ ਆ ਵੱਖ-ਵੱਖ ਮੁਸ਼ਕਿਲਾਂ ਦੀ, ਤਾਂ ਇੱਕ ਜਿਹੜੀ ਮੁਸ਼ਕਿਲ ਪੰਜਾਬ ਦੇ ਵਾਸਤੇ ਪਿਛਲੇ ਸਮੇਂ ਤੋਂ ਜਿਹੜੀ ਆ ਜੀ ਉਹ ਬਣੀ ਹੋਈ ਆ, ਉਹ ਕਿਸਾਨ ਆਤਮ ਹੱਤਿਆਵਾਂ ਨੇ। ਕਿਸਾਨ ਆਤਮ ਹੱਤਿਆਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਇਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਸਰਕਾਰ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ 2 ਲੱਖ ਤੱਕ ਕਰਜ਼ੇ ਜਿਹੜੇ ਜੀ ਉਹ ਮਾਫ਼ ਕਰ ਦਿੱਤੇ ਆ। ਚੋਣਾਂ ਦੇ ਦੌਰਾਨ ਕੀਤਾ ਗਿਆ ਵੱਡਾ ਜਿਹੜਾ ਵਾਅਦਾ ਸੀਗਾ ਉਹ ਪੂਰਾ ਕਰ ਦਿੱਤਾ ਗਿਆ, ਪਰ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ 24 ਘੰਟਿਆਂ ਦੇ ਦੌਰਾਨ 3 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਆ, ਸੁਸਾਈਡ ਜਿਹੜੇ ਵੀ ਕੀਤੇ ਆ। ਭਾਈ ਰੂਪਾ ਦੇ ਨੇੜੇ ਪਿੰਡ ਸਧਾਣਾ ਦੇ ਵਿੱਚ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਇਹ ਦੱਸਿਆ ਗਿਆ ਜੀ ਕਿ ਇਹ ਜਿਹੜਾ ਸੁਖਦੇਵ ਸਿੰਘ 60 ਸਾਲਾਂ ਦਾ ਸੀਗਾ, ਖੇਤੀ ਦੇ ਵਾਸਤੇ ਬੈਂਕ ਤੋਂ ਇਹਨੇ 15 ਲੱਖ ਰੁਪਏ ਦੇ ਕਰੀਬ ਕਰਜ਼ਾ ਜਿਹੜਾ ਜੀ ਉਹ ਚੁੱਕਿਆ ਹੋਇਆ ਸੀਗਾ। ਜ਼ਮੀਨ ਥੋੜ੍ਹੀ ਹੋਣ ਕਰਕੇ ਕਰਜ਼ਾ ਵੱਧਦਾ ਜਾ ਰਿਹਾ ਸੀਗਾ। ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਰਹਿੰਦਾ ਸੀਗਾ, ਜਿਹਦੇ ਕਰਕੇ ਜ਼ਹਿਰੀਲੀ ਦਵਾਈ ਇਹਨੇ ਪੀ ਲਈ। ਹਸਪੀਟਲ ਲਿਜਾਇਆ ਗਿਆ ਇਲਾਜ ਲਈ, ਪਰ ਬਚਾਇਆ ਨਹੀਂ ਜਾ ਸਕਿਆ। ਮੁਕੇਰੀਆਂ ਦੇ ਪਿੰਡ ਬਹਿਫੱਤੋ ਦੇ ਇੱਕ ਕਰਜ਼ੇ ਹੇਠ ਆਏ ਹੋਏ ਕਿਸਾਨ ਨੇ ਇਸੇ ਤਰੀਕੇ ਨਾਲ ਜ਼ਹਿਰੀਲੀ ਦਵਾਈ ਜਿਹੜੀ ਸੀ ਉਹ ਪੀ ਲਈ। ਇਹਨੂੰ ਵੀ ਹਸਪੀਟਲ ਹਾਜੀਪੁਰ ਲਿਆਂਦਾ ਗਿਆ। ਇਹਦੀ ਹਾਲਤ ਗੰਭੀਰ ਵੇਖਦਿਆਂ ਹੈ ਮੁਕੇਰੀਆ ਰੈਫਰ ਕੀਤਾ ਗਿਆ, ਪਰ ਰਾਹ ਦੇ ਵਿੱਚ ਇਹਦੀ ਮੌਤ ਜਿਹੜੀ ਜੀ ਉਹ ਹੋ ਗਈ ਦੱਸੀ ਜਾਂਦੀ ਹੈ। ਪਰਿਵਾਰ ਦੇ ਮੈਂਬਰ ਕਹਿੰਦੇ ਆ ਕਿ ਬੈਂਕ ਅਧਿਕਾਰੀਆਂ ਦੇ ਜਿਹੜਾ ਜੀ ਉਹਨਾਂ ਨੇ ਪਿਛਲੇ ਦਿਨਾਂ ਤੋਂ ਉਹਨੂੰ ਪਰੇਸ਼ਾਨ ਜਿਹੜਾ ਜੀ ਕੀਤਾ ਹੋਇਆ ਸੀ ਬੈਂਕ ਦਾ ਕਰਜ਼ਾ ਜਿਹੜਾ ਜੀ ਉਹ ਦੇਣ ਦੇ ਵਾਸਤੇ। ਇਹਦੇ ਕੋਲੇ ਜਿਹੜਾ ਜੀ ਤਿਲਕਰਾਜ ਸੀ ਦਾ ਨਾਮ, 58 ਸਾਲਾਂ ਦਾ, 2 ਏਕੜ ਜ਼ਮੀਨ ਸੀ। ਉਹਦੇ ਸਿਰ ਪੰਜਾਬ ਨੈਸ਼ਨਲ ਬੈਂਕ ਦਾ ਜਿਹੜਾ 4 ਲੱਖ ਰੁਪਏ ਦਾ ਕਰਜ਼ਾ ਸੀਗਾ, ਜਿਹੜਾ ਕਿ ਉਹਨੇ 5 ਸਾਲ ਪਹਿਲਾਂ ਲਿਆ ਸੀਗਾ। ਤੀਜੀ ਖੁਦਕੁਸ਼ੀ ਜਿਹੜੀ ਹੈ ਜੀ ਉਹ ਲਹਿਰਾ ਗਾਗਾ ਦੇ ਕੋਲੋਂ ਲੁਧਿਆਣਾ ਜਾਖਲ ਰੇਲ ਲਾਈਨ ਦੇ ਉੱਤੇ ਇੱਕ ਬਜ਼ੁਰਗ ਕਿਸਾਨ ਨੇ ਰੇਲ ਗੱਡੀ ਦੇ ਹੇਠ ਆ ਕੇ ਖੁਸ਼ੀ ਕਰ ਲਈ। ਇਹ ਭਗਵਾਨ ਸਿੰਘ 65 ਸਾਲਾਂ ਦਾ ਜਿਹੜਾ ਜੀ ਕਾਲ ਬੰਜਾਰਾ ਦਾ ਰਹਿਣ ਵਾਲਾ ਦੱਸਿਆ ਜਿਹੜਾ ਜੀ ਉਹ ਜਾ ਰਿਹਾ। ਜਿਹੜਾ ਇਹਦੇ ਰਿਸ਼ਤੇਦਾਰ ਨੇ, ਘਰ ਦੇ ਨੇ, ਉਹ ਇਹ ਕਹਿੰਦੇ ਆ ਕਿ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਜਿਹੜਾ ਉਹ ਰਹਿੰਦਾ ਸੀਗਾ। ਉਹਨੇ ਕਰਜ਼ਾ ਜਿਹੜਾ ਜੀ ਉਹ ਲਿਆ ਹੋਇਆ ਸੀਗਾ ਤੇ ਸ਼ਰਾਬ ਪੀਣ ਲੱਗ ਗਿਆ ਸੀ। ਇਸ ਮਾਨਸਿਕ ਪਰੇਸ਼ਾਨੀ ਦੇ ਵਿੱਚ ਹਮੇਸ਼ਾ ਸ਼ਰਾਬ ਪੀਂਦਾ ਰਹਿੰਦਾ ਸੀ। ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਉਹਨੇ ਜਿਹੜਾ ਜੀ ਇਸ ਰੇਲ ਦੇ ਮੂਹਰੇ ਆ ਕੇ ਖੁਦਕੁਸ਼ੀ ਕਰ ਲਈ। ਇਹਦੇ ਸਿਰ ਦੇ ਉੱਤੇ ਧੋਖਾ ਕਰਜ਼ਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਹ 3 ਖੁਦਕੁਸ਼ੀਆਂ ਪਿਛਲੇ 24 ਘੰਟੇ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੀਆਂ ਜੀ ਉਹ ਹੋਈਆਂ ਨੇ। 3 ਖੁਦਕੁਸ਼ੀ ਕਰਨ ਵਾਲੇ ਜਿਹੜੇ ਨੇ ਜੀ ਉਹ ਕਿਸਾਨ ਨੇ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਬੜੀ ਉਥਲ ਪੁਥਲ ਜਿਹੜੀ ਹੈ ਜੀ ਉਹ ਮਚੀ ਹੋਈ ਆ, ਔਰ ਕੋਈ ਵੀ ਸਿਆਸੀ ਪਾਰਟੀ ਜਿਹੜੀ ਹੈ ਜੀ ਇਹਦੇ ਤੋਂ ਬਚੀ ਹੋਈ ਨਹੀਂ। ਕਾਂਗਰਸ ਜਿਹਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਸੀਗਾ ਜੀ ਸੁਪਰ ਮੈਜੋਰਿਟੀ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸੱਤਾ ਸੌਂਪੀ, ਉਹ ਲੋਕਾਂ ਦੀਆਂ ਖਾਹਿਸ਼ਾਂ ਦੇ ਉੱਤੇ ਪੂਰੀ ਜਿਹੜਾ ਜੀ ਉਹ ਨਹੀਂ ਉਤਰ ਰਹੀ। ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਕੀਤੇ ਵਾਅਦੇ ਸੀ ਉਹ ਪੂਰੇ ਨਾ ਹੋਣ ਕਰਕੇ ਲੋਕਾਂ ਦੇ ਮਨਾਂ ਦੇ ਉੱਤੋਂ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਜੀ ਉਹ ਲੱਥ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੀ ਸਰਕਾਰ ਤੋਂ ਲੋਕਾਂ ਦਾ ਭਰੋਸਾ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਉੱਠਣ ਲੱਗਿਆ। ਜਿਹੜਾ ਪਿਛਲੀ ਸਰਕਾਰ ਨੇ 31,000 ਕਰੋੜ ਰੁਪਈਆ ਖਾਸ ਤੌਰ ਦੇ ਉੱਤੇ ਲੋਨ ਦੇ ਵਿੱਚ ਐਡਜਸਟ ਕਰਵਾ ਦਿੱਤਾ ਸੀਗਾ, ਉਹ ਵੱਡੀ ਮੁਸੀਬਤ ਜਿਹੜਾ ਜੀ ਉਹ ਬਣਿਆ ਹੋਇਆ।
ਇਸ ਵੇਲੇ ਦੀ, ਕਿਉਂਕਿ ਹਰ ਮਹੀਨੇ ਸੂਬੇ ਨੂੰ ਗ੍ਰਾਂਟ ਦੇਣ ਦੇ ਸਮੇਂ ਇਹਦੇ ਵਿੱਚੋਂ 272 ਕਰੋੜ ਰੁਪਈਆ ਕੇਂਦਰ ਦੀ ਸਰਕਾਰ ਕੱਟ ਲੈਂਦੀ ਆ ਇਹਦੀ ਕਿਸ਼ਤ ਦੇ ਰੂਪ ਦੇ ਵਿੱਚ, ਜਿਹਦੇ ਕਰਕੇ ਸਰਕਾਰ ਦੇ ਅੱਲੇ ਪੱਲੇ ਕੁਛ ਜਿਹੜਾ ਜੀ ਉਹ ਹੈ ਨੀਗਾ। 5 ਸਾਲਾਂ ਦੇ ਵਿੱਚ ਬਜਟ ਜਿਹੜਾ ਜੀ ਉਹ ਸੰਤੁਲਨ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਤਰ੍ਹਾਂ ਦੀ ਗੱਲ ਕੋਈ ਲੱਗਦੀ ਨਹੀਂ ਗਈ। ਅਕਾਲੀ ਦਲ ਤੇ ਬਾਦਲ ਪਰਿਵਾਰ ਜਿਹੜਾ ਜੀ ਉਹਦੀ ਗੱਲ ਕਰੀਏ ਤਾਂ ਉਹਦੀਆਂ ਚੂੜਾਂ ਮੁਕੰਮਲ ਤੌਰ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚੋਂ ਹਿੱਲੀਆਂ ਪਈਆਂ ਨੇ। ਬੇਅਦਬੀ ਦੇ ਮਾਮਲੇ ਨੂੰ ਸਦੀ ਦਾ ਸਭ ਤੋਂ ਵੱਡਾ ਸੰਕਟ ਮੰਨ ਰਹੇ ਆ ਅਕਾਲੀ ਆਗੂ, ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਗਾਵਤ ਕਰ ਗਏ ਉਹ ਇਹ ਗੱਲ ਤਾਂ ਮੰਨਦੇ ਆ ਦਬਵੀਂ ਸੁਰ ਦੇ ਵਿੱਚ ਕਿ ਉਹਨਾਂ ਨੇ ਲੇਟ ਇਹ ਬਗਾਵਤ ਜਿਹੜੀ ਕੀਤੀ, ਉਹਨਾਂ ਨੂੰ ਸਮਾਂ ਰਹਿੰਦਿਆਂ ਬੋਲਣਾ ਚਾਹੀਦਾ ਸੀ, ਪਰ ਉਹ ਬੋਲੇ ਨਹੀਂ। ਔਰ ਇਸ ਵੇਲੇ ਬਾਦਲ ਪਰਿਵਾਰ ਦਾ ਜਿਹੜਾ ਵੀ ਇਹ ਸੰਕਟ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਇਹਦਾ ਖਮਿਆਜ਼ਾ ਬਾਦਲ ਪਰਿਵਾਰ ਨੂੰ ਔਰ ਅਕਾਲੀ ਦਲ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਉਹ ਭੁਗਤਣਾ ਪੈ ਸਕਦਾ ਹੈ। ਜਿਹੜੇ ਅਕਾਲੀ ਆਗੂ ਨੇ ਉਹ ਵੀ ਕਹਿੰਦੇ ਨੇ ਕਿ 14 ਦੇ ਵਿੱਚ ਲੱਗੇ ਅਕਾਲੀ ਦਲ ਨੂੰ ਝਟਕੇ ਤੋਂ ਬਾਅਦ ਅਕਾਲੀ ਦਲ ਨੂੰ ਸੰਭਲਣਾ ਚਾਹੀਦਾ ਸੀ, ਉਹ ਸੰਭਲਿਆ ਨਹੀਂ। ਤੇ 15 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਵਾਪਰ ਗਈਆਂ, ਵੋਟ ਬੈਂਕ ਪੱਕੀਆਂ ਕਰਨ ਦੇ ਵਾਸਤੇ ਸਰਸੇ ਵਾਲੇ ਦੇ ਨਾਲ ਜਿਹੜੀ ਸਾਂਝ ਭਿਆਲੀ ਪਾਈ ਗਈ ਉਹ ਅਕਾਲੀ ਦਲ ਨੂੰ ਇਸ ਵੇਲੇ ਮੁਸੀਬਤ ਦੇ ਵਿੱਚ ਪਾ ਰਹੀ ਆ, ਔਰ ਉਹਦੀ ਕਿਸ਼ਤੀ ਜਿਹੜੀ ਆ ਜੀ ਪੂਰੇ ਰੂਪ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਡੋਲੀ ਪਈ ਆ। 9 ਮਾਰਚ ਦੇ ਰਿਸ਼ਤੇ ਵਾਲੀ ਭਾਰਤੀ ਜਨਤਾ ਪਾਰਟੀ ਜਿਹੜੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਆ, ਸੱਤਾ ਦਾ ਆਨੰਦ ਤਾਂ ਉਹਨੇ ਵੀ ਮਾਣਿਆ, ਪਰ ਉਹ ਆਪਣੇ ਤੌਰ ਦੇ ਉੱਤੇ ਕੁਝ ਵੀ ਜਿਹੜਾ ਜੀ ਪੰਜਾਬ ਦੇ ਵਿੱਚ ਨਹੀਂ ਕਰ ਸਕੀ। ਉਹਦੀ ਅੱਜ ਵੀ ਮਜਬੂਰੀ ਜਿਹੜੀ ਬਣੀ ਹੋਈ ਆ ਕਿ ਉਹ ਕਿਸੇ ਦੇ ਨਾਲ ਗੱਠਜੋੜ ਰੱਖੇ, ਤੇ ਉਹ ਗੱਠਜੋੜ ਹਾਲ ਦੀ ਘੜੀ ਅਕਾਲੀ ਦਲ ਦੇ ਨਾਲ ਹੀ ਜਿਹੜਾ ਜੀ ਉਹ ਰੱਖਣਾ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਆਪਣੇ ਤੌਰ ਦੇ ਉੱਤੇ ਸ਼ਾਇਦ ਪੰਜਾਬ ਦੇ ਵਿੱਚ ਜਿਹੜੀ ਉਹ ਸਫਲ ਨਾ ਹੋ ਸਕੇ। ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਵਿੱਚ ਉਹਦੀ ਪਈ ਹੋਈ ਫੁੱਟ ਵੀ ਉਹਦੇ ਵਾਸਤੇ ਮੁਸੀਬਤਾਂ ਜਿਹੜੀਆਂ ਜੀ ਉਹ ਖੜੀਆਂ ਕਰ ਰਹੀ ਹੈ। ਜੇ ਖੱਬੇ ਧਿਰਾਂ ਦੀ ਗੱਲ ਕਰੀਏ ਤਾਂ ਖੱਬੀਆਂ ਜਿਹੜੀਆਂ ਧਿਰਾਂ ਸੀਗੀਆਂ ਜੀ ਉਹਨਾਂ ਦੇ ਪੰਜਾਬ ਦੇ ਵਿੱਚੋਂ ਪੈਰ ਜਿਹੜੇ ਆ ਜੀ ਉਹ ਮੁਕੰਮਲ ਉਖੜ ਚੁੱਕੇ ਹੋਏ ਆ, ਕਿਉਂਕਿ ਸਮੇਂ ਦੇ ਹਾਣ ਦੇ ਇਹ ਕਦੇ ਵੀ ਜਿਹੜਾ ਜੀ ਉਹ ਨਹੀਂ ਬਣੇ। ਉਹੋ ਹੀ ਪੁਰਾਣੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਕਰਦਿਆਂ ਹੌਲੀ ਹੌਲੀ ਇਹਨਾਂ ਦਾ ਵੋਟ ਬੈਂਕ ਜਿਹੜਾ ਸੀ ਉਹ ਮੁਕੰਮਲ ਰੂਪ ਦੇ ਵਿੱਚ ਖੁਰ ਗਿਆ। ਬਹੁਜਨ ਸਮਾਜ ਪਾਰਟੀ ਇੱਕ ਹੋਰ ਵੱਡੀ ਧਿਰ ਕਿਸੇ ਸਮੇਂ ਉਭਰੀ ਸੀ। 1992 ਦੀਆਂ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ 'ਚ 9 ਵਿਧਾਇਕ ਸੀਗੇ। ਪੰਜਾਬ ਦੇ ਵਿੱਚ 33% ਦਲਿਤ ਆਬਾਦੀ ਆ, ਇਹਦੇ ਬਾਵਜੂਦ ਬਹੁਜਨ ਸਮਾਜ ਪਾਰਟੀ ਦਾ ਗ੍ਰਾਫ ਡੇ ਬਾਈ ਡੇ ਤੇ ਹਰ ਚੋਣ ਦੇ ਵਿੱਚ ਡਿੱਗਦਾ ਗਿਆ, ਔਰ ਉਹਦਾ ਜਿਹੜਾ ਵੋਟ ਸ਼ੇਅਰ ਸੀਗਾ ਜੀ ਉਹ ਨਾ ਸਿਰਫ ਡਿੱਗਿਆ ਬਲਕਿ ਤਕਰੀਬਨ ਉਹਦੇ ਹੱਥਾਂ 'ਚੋਂ ਖੁਰ ਗਿਆ। ਜਿਹੜਾ ਉਹਦਾ ਵੋਟ ਬੈਂਕ ਸੀਗਾ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੀ ਸਾਈਡ ਦੇ ਉੱਤੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ 100 ਸੀਟਾਂ ਦਾ ਦਾਅਵਾ ਕਰਨ ਵਾਲੀ ਓਵਰ ਕੌਨਫੀਡੈਂਸ ਦੇ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ 20 ਸੀਟਾਂ ਤੇ ਆ ਕੇ ਰੁਕ ਗਈ। ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੀ ਸਿਰਫ ਸੀਮਤ ਹੋ ਕੇ ਰਹਿ ਗਈ ਵਿਰੋਧੀ ਧਿਰ ਤੱਕ, ਤੇ ਵਿਰੋਧੀ ਧਿਰ ਦਾ ਕਾਰਜਭਾਰ ਵੀ ਉਹਦੇ ਤੋਂ ਚਲਾਇਆ ਨਹੀਂ ਜਾ ਸਕਿਆ। HS ਫੂਲਕਾ ਸਾਹਿਬ ਪਹਿਲਾਂ ਜਿਹੜੇ ਸੀ ਵਿਰੋਧੀ ਧਿਰ ਦੇ ਨੇਤਾ ਬਣਾਏ ਗਏ, ਉਹ ਛੱਡ ਛਡਾ ਕੇ ਪਾਸੇ ਹੋ ਗਏ ਕਿ 1984 ਦੇ ਕੇਸਾਂ ਦੇ ਵਿੱਚ ਬਿਜੀ ਨੇ। ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਬਾਅਦ ਦੇ ਵਿੱਚ ਬਣਾਇਆ ਗਿਆ। ਉਹ ਆਪਣੇ ਤੌਰ ਦੇ ਉੱਤੇ ਹੀ ਇਹਨੂੰ ਜਿਹੜਾ ਜੀ ਉਹ ਚਲਾਉਣਾ ਚਾਹੁੰਦੇ ਸੀ ਪਾਰਟੀ ਨੂੰ, ਜਿਹਦੇ ਕਰਕੇ ਪਾਰਟੀ ਨੇ ਉਹਨਾਂ ਨੂੰ ਵੀ ਮੌਕਾ ਲੱਗਦਿਆਂ ਸਾਈਡ ਲਾਈਨ ਕਰ ਦਿੱਤਾ। ਹਰਪਾਲ ਸਿੰਘ ਚੀਮਾ ਹੋਰੀ ਉਹਨਾਂ ਦੀ ਜਗ੍ਹਾ ਜਿਹੜੇ ਸੀ ਉਹ ਬਣਾ ਦਿੱਤੇ ਗਏ। ਅੱਜ ਹਾਲਾਤ ਜਿਹੜੇ ਜੀ ਉਹ ਆਮ ਆਦਮੀ ਪਾਰਟੀ ਦੇ ਇਸ ਤਰ੍ਹਾਂ ਦੇ ਨੇ ਕਿ ਕੀ ਉਹ ਵਿਰੋਧੀ ਧਿਰ ਦਾ ਜਿਹੜਾ ਜੀ ਇਸ ਵੇਲੇ ਅਹੁਦਾ ਹੈ ਉਹ ਰੱਖ ਸਕਣਗੇ। ਇਹ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਹੋਇਆ। ਸਸਪੈਂਡ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰੀ ਕੀ ਨਵਾਂ ਧੜਾ ਜਿਹੜਾ ਜੀ ਬਣਾਉਂਦੇ ਆ, ਨਵੀਂ ਸਿਆਸੀ ਪਾਰਟੀ ਬਣਾਉਂਦੇ ਆ? ਜੇ ਸਿਆਸੀ ਪਾਰਟੀ ਬਣਾਉਂਦੇ ਆ ਤੇ ਉਹਨਾਂ ਦੇ ਨਾਲ ਗਏ ਜਿਹੜੇ MLA ਨੇ ਕੀ ਉਹ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਆ? ਜੇ ਉਹ ਉਸ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਫਿਰ ਉਹਨਾਂ ਦੀ MLA-ਸ਼ਿਪ ਦਾ ਜਿਹੜਾ ਵੀ ਉਹ ਕੀ ਬਣੂਗਾ? ਇਹ ਕੁਝ ਅਹਿਮ ਸਵਾਲ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਉਹਨਾਂ ਦੇ ਜਿਹੜੇ ਜਵਾਬ ਨੇ ਉਹ ਕਈ ਕਿਸਮ ਦੀਆਂ ਨਵੀਆਂ ਸਤਫਬੰਦੀਆਂ ਨੂੰ ਜਨਮ ਜਿਹੜਾ ਜੀ ਉਹ ਦੇ ਸਕਦੇ ਆ। ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰਨੀ ਵੀ ਜਿਹੜੀ ਜੀ ਜ਼ਰੂਰੀ ਆ, ਜਿੱਥੇ ਕਿ ਇਸ ਵੇਲੇ ਬਾਦਲਾਂ ਦੇ ਜਿਹੜੇ ਭਗਵਤ ਪਰਿਵਾਰ ਚਟਾਲਾ ਪਰਿਵਾਰ ਜਿਹੜਾ ਜੀ ਉਹ ਵੀ ਅੱਡੋ ਪਾਟੀ ਹੁੰਦਾ ਹੋਇਆ
ਪੂਰੇ ਤਰੀਕੇ ਦੇ ਨਾਲ ਲਕੀਰ ਜਿਹੜੀ ਹੈ ਜੀ ਇਸ ਪਰਿਵਾਰ ਦੇ ਵਿਚਾਲੇ ਖਿੱਚੀ ਗਈ। ਅਜੇ ਚੌਟਾਲਾ ਹੋਰਾਂ ਨੇ ਤੇ ਉਹਦੇ ਮੁੰਡਿਆਂ ਨੇ ਜੀਂਦ ਦੇ ਵਿੱਚ ਰੈਲੀ ਜਿਹੜੀ ਸੀ ਉਹ ਕਰਕੇ ਇਹ ਕਹਿ ਦਿੱਤਾ ਕਿ ਉਹ ਆਪਣੀ ਨਵੀਂ ਪਾਰਟੀ ਜਿਹੜੀ ਹੈ ਜੀ ਉਹ ਬਣਾਉਣਗੇ। ਇਹ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ ਵਿਚਾਲੇ ਸੱਤਾ ਨੂੰ ਲੈ ਕੇ ਇਹ ਜਿਹੜਾ ਸੀਗਾ ਜੀ ਉਹ ਖਿਚਾਓ ਚੱਲਿਆ ਕਿ ਮਾਲਕ ਜਿਹੜਾ ਜੀ ਉਹ ਕੌਣ ਹੋਵੇ ਪਾਰਟੀ ਦਾ। ਕੁਝ ਲੋਕ ਜਿਹੜਾ ਜੀ ਇਹ ਵੀ ਕਹਿੰਦੇ ਆ ਕਿ ਜਿਨ੍ਹਾਂ ਦੇ ਨਾਲ ਇਹਨਾਂ ਦੀ ਪੱਗਵਟ ਦੀ ਸਾਂਝ ਹੈ ਉਹਨਾਂ ਦੇ ਮੁਤਾਬਕ ਇਹ ਇੱਕ ਸੋਚੀ ਸਮਝੀ ਰਣਨੀਤੀ ਰਾਜਨੀਤੀ ਦਾ ਹਿੱਸਾ ਵੀ ਜਿਹੜਾ ਜੀ ਉਹ ਹੋ ਸਕਦਾ ਹੈ। ਤੇ ਜਾਣ ਬੁੱਝ ਕੇ ਜਿਹੜੇ ਜੀ ਇਹ ਵਖਰੇਵੇਂ ਪਾ ਕੇ ਪਾਸੇ ਜਿਹੜਾ ਜੀ ਕੀਤਾ ਗਿਆ ਹੋਵੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੀ ਸੱਤਾ ਦੇ ਵਿੱਚ ਆਉਣਾ ਵਿਧਾਨ ਸਭਾ ਦੇ ਵਿੱਚ ਔਖਾ ਇਨੈਲੋ ਦਾ। ਇਹ ਨਵੀਂ ਪਾਰਟੀ ਦੁਸ਼ਯੰਤ ਚੌਟਾਲਾ, ਦਿਗਵਿਜੇ ਚੌਟਾਲਾ, ਅਜੇ ਚੌਟਾਲਾ ਹੋਣੀ ਕਿਸ ਪਾਸੇ ਵੱਲ ਨੂੰ ਲੈ ਕੇ ਜਾਣਗੇ, ਕੀ ਉਹਦੇ ਜਿਹੜੀ ਦੀ ਬਣੂਗੀ, ਕੀ ਉਹਦਾ ਝੰਡਾ ਹੋਊਗਾ, ਕੀ ਉਹਦਾ ਡੰਡਾ ਹੋਊਗਾ, ਇਹ ਆਉਣ ਵਾਲੇ ਦਿਨ ਜਿਹੜੇ ਆ ਜੀ ਉਹ ਦੱਸਣਗੇ। ਇਹਦੇ ਨਾਲ ਇੰਨਾ ਜ਼ਰੂਰ ਹੈ ਕਿ ਇਨੈਲੋ ਦੇ ਪਾਟਣ ਦੇ ਨਾਲ, ਚੌਟਾਲਾ ਪਰਿਵਾਰ ਪਾਟਣ ਦੇ ਨਾਲ ਇਸ ਵੇਲੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਜਿਹੜੇ ਦੋ ਪ੍ਰਮੁੱਖ ਧਿਰਾਂ ਨੇ ਹਰਿਆਣੇ ਦੇ ਵਿੱਚ ਹੋਰ ਉਹ ਕਾਫੀ ਜਿਹੜਾ ਜੀ ਸੰਤੁਸ਼ਟ ਜਾਪਦੀਆਂ ਨੇ ਇਸ ਪਰਿਵਾਰ ਦੇ ਵਿੱਚ ਪਏ ਵਖਰੇਵੇਂ ਤੋਂ। ਕਿਹਾ ਜਾ ਰਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਵਿਚੋਲਗਿਰੀ ਕਰ ਸਕਦੇ ਤੇ ਪਟਿਆਲੇ ਦੇ ਵਿੱਚ ਉਹਨਾਂ ਨੂੰ ਸਵਾਲ ਜਿਹੜਾ ਜੀ ਕੀਤਾ ਗਿਆ ਕਿ ਵਿਚੋਲਗਿਰੀ ਕਰੋਗੇ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮੂੰਹ ਤੇ ਸੱਚ ਆ ਗਿਆ ਕਿ ਸਾਡਾ ਤਾਂ ਆਪਣਾ ਟੱਬਰ ਖਿਲ ਰਿਹਾ ਫਿਰਦਾ, ਅਸੀਂ ਦੂਜਿਆਂ ਦੇ ਟੱਬਰ ਜਿਹੜੇ ਆ ਜੀ ਉਹ ਕੀ ਸੰਭਾਲਣੇ ਆ। ਤਾਂ ਜਿਹੜਾ ਚੌਟਾਲਾ ਪਰਿਵਾਰ ਦਾ ਵਾਦ ਹੈ ਲੱਗਦਾ ਨਹੀਂ ਕਿ ਹੁਣ ਉਹ ਕਿਸੇ ਤਣ ਪੱਤਣ ਲੱਗੂਗਾ, ਬਲਕਿ ਨਵੀਂ ਪਾਰਟੀ ਜਿਹੜੀ ਹਰਿਆਣੇ ਦੇ ਵਿੱਚ ਛੇਤੀ ਇੱਕ ਜਨਮ ਲੈ ਰਹੀ ਹੈ। ਜਿਹੜਾ ਦੁਸ਼ਯੰਤ ਚੌਟਾਲਾ ਹੈ, ਦਿਗਵਿਜੇ ਚੌਟਾਲਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਨੌਜਵਾਨ ਵਰਗ ਹੈ ਇਨੈਲੋ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਉੱਤੇ ਇਹਨਾਂ ਦੋਵਾਂ ਭਰਾਵਾਂ ਦੀ ਕਾਫੀ ਪਕੜ ਜਿਹੜੀ ਜੀ ਉਹ ਹੈਗੀ ਹੈ ਤੇ ਬਾਕੀਆਂ ਨੂੰ ਨਾਲ ਇਹ ਕੀ ਲੈ ਕੇ ਤੁਰ ਸਕਣਗੇ। ਔਰ ਜਿਹੜੀ ਵਿਧਾਇਕਾਂ ਦੇ ਵਿੱਚ ਬਗਾਵਤ ਹਾਲ ਦੀ ਘੜੀ ਚੰਡੀਗੜ੍ਹ ਡੱਕ ਕੇ ਤਾਂ ਰੋਕ ਲਈ ਗਈ, ਆਉਂਦੇ ਦਿਨਾਂ ਦੇ ਦੌਰਾਨ ਕੀ ਇਹ ਰੋਕੀ ਜਾ ਸਕੂਗੀ, ਇਹ ਬਹੁਤ ਵੱਡਾ ਜਿਹੜਾ ਜੀ ਹਰਿਆਣੇ ਦੀ ਸਿਆਸਤ ਦੇ ਵਿੱਚ ਸਵਾਲ ਰਹੂਗਾ। ਸ਼ਬਰੀਮਾਲਾ ਦਾ ਜ਼ਿਕਰ ਜਿਹੜਾ ਜੀ ਉਹ ਪਿਛਲੇ ਸਮੇਂ ਤੋਂ ਚੱਲਦਾ ਰਿਹਾ, ਅੱਜ ਵੀ ਜਿਹੜਾ ਜੀ ਉਹ ਚੱਲ ਰਿਹਾ। ਸ਼ਬਰੀਮਾਲਾ ਦੇ ਵਿੱਚ ਤਣਾਅ ਵਾਲਾ ਮਾਹੌਲ ਜਿਹੜਾ ਜੀ ਉਹ ਬਣਿਆ ਰਿਹਾ। ਭਾਜਪਾ ਦੇ ਜਨਰਲ ਸਕੱਤਰ ਜਿਹੜਾ ਉੱਥੋਂ ਦੇ ਉਹਦੀ ਗ੍ਰਿਫਤਾਰੀ ਖਿਲਾਫ ਕੇਰਲਾ 'ਚ ਪਾਰਟੀ ਦੇ ਕਾਰਕੁਨਾਂ ਦੇ ਵੱਲੋਂ ਮੁਜ਼ਾਹਰੇ ਕੀਤੇ ਗਏ। ਸਾਰੀਆਂ ਨਜ਼ਰਾਂ ਮੁੜ ਕੇ ਸੁਪਰੀਮ ਕੋਰਟ ਦੇ ਉੱਤੇ ਟਿਕ ਗਈਆਂ ਜਿੱਥੇ ਮੰਦਿਰ ਦਾ ਪ੍ਰਬੰਧ ਸੰਭਾਲ ਰਹੇ ਤ੍ਰਵਣਕੋਰ ਦੇਵਾਸਮ ਬੋਰਡ ਦੇ ਵੱਲੋਂ ਪਟੀਸ਼ਨ ਦਾਖਲ ਕੀਤੀ ਜਾਊਗੀ। ਅੱਜ ਬੋਰਡ ਹਰ ਉਮਰ ਦੀਆਂ ਔਰਤਾਂ ਨੂੰ ਮੰਦਿਰ ਦੇ ਦਰਸ਼ਨਾਂ ਦੀ ਇਜਾਜ਼ਤ ਦੇਣ ਵਾਲੇ ਫੈਸਲੇ ਨੂੰ ਲਾਗੂ ਕਰਨ ਲਈ ਹੋਰ ਸਮੇਂ ਦੀ ਮੰਗ ਕਰੂਗਾ। ਇਹ ਤੋਂ ਪਹਿਲਾਂ ਸੁਪਰੀਮ ਕੋਰਟ ਇਸ ਹਫ਼ਤੇ 2 ਵਾਰੀ ਫੈਸਲੇ ਤੇ ਰੋਕ ਲਾਉਣ ਤੋਂ ਨਾ ਕਰ ਚੁੱਕਾ ਹੈ। ਅਜੇ ਤੱਕ 10 ਤੋਂ 50 ਸਾਲ ਉਮਰ ਦੇ ਵਰਗ ਦੀ ਕਿਸੇ ਵੀ ਔਰਤ ਨੇ ਇੱਥੇ ਅਯੱਪਾ ਮੰਦਿਰ ਦੇ ਵਿੱਚ ਮੱਥਾ ਟੇਕਣ ਲਈ ਪੁਲਿਸ ਤੋਂ ਸੁਰੱਖਿਆ ਦੀ ਮੰਗ ਨਹੀਂ ਕੀਤੀ। ਉਂਝ ਦਰਸ਼ਨਾਂ ਦੇ ਵਾਸਤੇ 500 ਦੇ ਕਰੀਬ ਔਰਤਾਂ ਨੇ ਆਨਲਾਈਨ ਬੁਕਿੰਗ ਕਰਵਾਈ ਹੈ। ਸਿਆਸੀ ਦੂਸ਼ਣਬਾਜ਼ੀ ਦੇ ਦਰਮਿਆਨ ਭਾਜਪਾ ਵਰਕਰਾਂ ਨੇ ਜਿਹੜਾ ਸੀਗਾ ਘੰਟਿਆਂ ਤੱਕ ਟ੍ਰੈਫਿਕ ਜਾਮ ਜਿਹੜਾ ਜੀ ਕਰਕੇ ਸੁਰਿੰਦਰਨ ਦੀ ਗ੍ਰਿਫਤਾਰੀ ਦਾ ਵਿਰੋਧ ਜਿਹੜਾ ਕੀਤਾ। ਵਾਟਾਕਾਰਾ ਦੇ ਵਿੱਚ ਸਰਕਾਰੀ ਬੱਸਾਂ ਦੇ ਉੱਤੇ ਪਥਰਾਅ ਜਿਹੜਾ ਸੀਗਾ ਜੀ ਉਹ ਕੀਤਾ ਗਿਆ। ਕੁਝ ਔਰਤਾਂ ਨੇ ਇੱਥੇ ਸ਼ਬਰੀਮਾਲਾ ਮੰਦਿਰ ਦੇ ਵਿੱਚ ਜਾਣ ਦੀ ਕੋਸ਼ਿਸ਼ ਪਿਛਲੇ ਦਿਨਾਂ ਤੋਂ ਕੀਤੀ, ਪਰ ਉੱਥੇ ਭੀੜ ਜਿਹੜੀ ਸੀ ਉਹਦੇ ਵੱਡੇ ਵਿਰੋਧ ਦੇ ਕਰਕੇ ਇਹ ਸਫਲ ਨਹੀਂ ਹੋ ਸਕੀਆਂ। ਮੰਦਿਰ ਦੇ ਨੇੜੇ ਜਾਣ ਦੇ ਵਿੱਚ ਵੀ ਜਿਹੜਾ ਜੀ ਉਹ ਸਫਲ ਨਹੀਂ ਉੱਥੇ ਜਿਹੜੀਆਂ ਸੀ ਹੋ ਸਕੀਆਂ। ਜਿਹੜੇ ਮੰਦਿਰ ਦੇ ਪੁਜਾਰੀ ਆ ਉਹ ਇਹ ਵੀ ਧਮਕੀ ਦੇ ਚੁੱਕਿਆ ਕਿ ਜਬਰੀ ਔਰਤਾਂ ਨੂੰ ਵਾੜਨ ਦੀ ਕੋਸ਼ਿਸ਼ ਸਰਕਾਰ ਨੇ ਕੀਤੀ ਤਾਂ ਉਹ ਮੰਦਿਰ ਦੇ ਬੂਹੇ ਜਿਹੜੇ ਆ ਜੀ ਉਹ ਬੰਦ ਕਰ ਦੇਣਗੇ। ਸਰਕਾਰ ਦੀ ਮਜਬੂਰੀ ਇਹ ਹੈ ਜੀ ਕਿ ਉਹਨੂੰ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ ਪੈਣਾ। ਉਹ ਇਹਦੇ ਤੋਂ ਇਨਕਾਰ ਜਿਹੜਾ ਜੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਕਰ ਸਕਦੀ। ਜਾਂਦੇ ਜਾਂਦੇ ਰਾਜਾਂ ਦੇ ਵਿੱਚ ਹੋ ਰਹੀਆਂ ਜਿਹੜੀਆਂ ਚੋਣਾਂ ਨੇ ਜੀ ਉਹਦੇ ਵੱਲ ਵੀ ਥੋੜ੍ਹੀ ਜਿਹੀ ਇੱਕ ਸਰਸਰੀ ਝਾਤ ਮਾਰ ਲਈਏ। ਇਸ ਵੇਲੇ ਬੜੀ ਇੰਟਰਸਟਿੰਗ ਜਿਹੜੀ ਹੈ ਜੀ ਉਹ ਸਟੋਰੀ ਬਣ ਰਹੀ ਹੈ। ਰਾਜਸਥਾਨ ਵਿਚਲੀ, ਮੱਧ ਪ੍ਰਦੇਸ਼ ਵਿਚਲੀ, ਛੱਤੀਸਗੜ੍ਹ ਵਿਚਲੀ ਜਿਹੜੇ ਛੱਤੀਸਗੜ੍ਹ ਦੇ ਵਿੱਚ ਪਹਿਲਾਂ ਜਿਹੜੀਆਂ ਜੀ ਉਹ ਵੋਟਾਂ ਪੈ ਰਹੀਆਂ ਨੇ ਉਹ ਇਸ ਕਰਕੇ ਇੱਥੇ ਜਿਹੜਾ ਜੀ ਇਸ ਵੇਲੇ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਕਾਂਗਰਸ ਦਾ ਤੇ ਭਾਰਤੀ ਜਨਤਾ ਪਾਰਟੀ ਦਾ। ਇਸ ਤੋਂ ਬਾਅਦ ਜਿਹੜਾ ਧਿਆਨ ਹੈ ਜੀ ਉਹ ਸਾਰੇ ਦਾ ਸਾਰਾ ਡਾਈਵਰਟ ਹੋ ਜਾਊਗਾ ਰਾਜਸਥਾਨ ਵਾਲੀ ਸਾਈਡ ਨੂੰ ਤੇ ਔਰ ਮੱਧ ਪ੍ਰਦੇਸ਼ ਵਾਲੀ ਸਾਈਡ ਨੂੰ। ਰਾਜਸਥਾਨ ਦੇ ਵਿੱਚ ਪੱਕੇ ਪੈਰੀ ਜਿਹੜੀ ਜੀ ਉਹ ਜਾਪਦੀ ਹੈ ਕਾਂਗਰਸ। ਇੱਥੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਜੇ ਆਪਾਂ ਵੋਟ ਪਰਸੈਂਟੇਜ ਦੀ ਗੱਲ ਕਰੀਏ ਤੇ ਉਹ ਪਾੜਾ ਵਾਹਵਾ ਵੱਡਾ ਹੈ। ਇਸ ਕਰਕੇ ਉਹ ਜਿਹੜਾ ਜੀ ਪੂਰਿਆ ਜਾ ਸਕਣਾ ਬੜਾ ਔਖਾ। ਤੋ ਰਾਜਸਥਾਨ ਦੇ ਵਿੱਚ ਲਗਭਗ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਜਿਹੜੀ ਹੈ ਜੀ ਉਹ ਸੱਤਾ ਦੇ ਉੱਤੇ ਕਾਬਜ਼ ਹੋ ਸਕਦੀ ਹੈ।
ਅਜਿਹੇ ਹਾਲਾਤ ਜਿਹੜੇ ਜੀ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ ਵੀ ਨੇ। ਹਾਲਾਂਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਵੋਟ ਪਰਸੈਂਟੇਜ ਵਿੱਚ ਦਾ ਪਾੜਾ ਹੈ ਉਹ ਬਹੁਤ ਵੱਡਾ ਨਹੀਂਗਾ, ਪਰ ਜਿਹੜੀ ਚੁੱਪ ਕੀਤੀ ਵੋਟ ਹੈ, ਜਿਹੜੀ ਸਾਇਲੈਂਟ ਵੋਟ ਹੁੰਦੀ ਆ, ਉਹ ਫੈਸਲਾ ਅਜਿਹੇ ਸਮੇਂ ਦੇ ਉੱਤੇ ਜਿਹੜਾ ਜੀ ਉਹ ਕਰਦੀ ਆ। ਰਾਜਸਥਾਨ ਹੋਵੇ ਚਾਹੇ ਮੱਧ ਪ੍ਰਦੇਸ਼ ਹੋਵੇ, ਇੱਥੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਕੇਂਦਰ ਵਿਚਲੀਆਂ ਉਹਦੀਆਂ ਗਲਤ ਪਾਲਿਸੀਆਂ ਦੀ ਵਜ੍ਹਾ ਕਰਕੇ ਲੋਕਾਂ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ, ਉੱਥੇ ਇੱਥੇ ਐਂਟੀ ਇਨਕੰਬੈਂਸੀ ਜਿਹੜੀ ਆ ਉਹ ਸਿਰ ਚੜ੍ਹ ਕੇ ਬੋਲ ਰਹੀ ਆ, ਜਿਹਦਾ ਫਾਇਦਾ ਕਾਂਗਰਸ ਜਿਹੜੀ ਜੀ ਉਹ ਲੈਣ ਦੇ ਇਸ ਵੇਲੇ ਸਥਿਤੀ ਦੇ ਵਿੱਚ ਜਿਹੜੀ ਜੀ ਉਹ ਜਾਪ ਰਹੀ ਹੈ। ਬਾਕੀ ਅਸਲ ਜਿਹੜਾ ਜੀ ਉਹ ਤਾਂ ਦੱਸਣਾ ਹੈ ਨਤੀਜਿਆਂ ਨੇ। 11 ਦਸੰਬਰ ਨੂੰ ਜਿਹੜੇ ਆ ਜੀ ਨਤੀਜੇ ਇਹ ਸਾਰੇ ਰਾਜਾਂ ਦੀਆਂ ਚੋਣਾਂ ਦੇ ਆਉਣਗੇ ਤੇ 11 ਦਸੰਬਰ ਨੂੰ ਹੀ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਸ਼ੁਰੂ ਹੋਊਗਾ। ਇਹਨਾਂ ਜਿਹੜੇ ਰਾਜ ਨੇ ਉਹਨਾਂ ਦੇ ਵੋਟਾਂ ਦੀ ਵਜ੍ਹਾ ਕਰਕੇ ਹੀ ਕੇਂਦਰ ਦੀ ਸਰਕਾਰ ਨੇ ਇਹ ਜਿਹੜਾ ਸੈਸ਼ਨ ਆ ਇਹ ਲੇਟ ਕੀਤਾ, ਨਹੀਂ ਤਾਂ ਅਦਰਵਾਈਜ਼ ਇਹ ਜਿਹੜਾ ਸੈਸ਼ਨ ਹੈ ਉਹ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਜੀ ਉਹ ਹੁੰਦਾ। ਇਹ ਸੰਡੀ ਅੱਜ ਦੀਆਂ ਕੁਛ ਗੱਲਾਂ ਬਾਤਾਂ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਇੱਦਾਂ ਹੀ ਹੁਣ ਲੈਂਦੇ ਇਜਾਜ਼ਤ। ਸੁਣਦੇ ਰਹੋ ਪੰਜਾਬੀ ਰੇਡੀਓ USA।